ਰਮਨ ਜੀ, ਸ਼ੁਰੂਆਤ ਟਰੱਕਿੰਗ ਦੀ ਜਿਹੜੇ ਗੱਲਬਾਤ ਦੇ ਵਿੱਚ ਇੰਡਸਟਰੀ ਦੇ ਟੋਟਲ ਤਾਜ਼ਾ ਹਾਲਾਤਾਂ ਨੂੰ ਲੈ ਕੇ ਜਿਹੜਾ ਉਹ ਕਰ ਲੈਂਦੇ ਆ। ਹਰ ਇੱਕ ਦੀ ਜਿਹੜੀ ਨਜ਼ਰ ਸਵਾਲ ਰਹਿੰਦੀ ਆ ਰੇਟਸ ਨੂੰ ਲੈ ਕੇ, ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਕੋਈ ਫਰਕ ਪੈ ਰਿਹਾ ਆ ਜਾਂ ਨਹੀਂ? ਡੈਫੀਨੇਟਲੀ ਰਾਜਕਰਨ ਜਿਹੜੀ ਇਸ ਵੇਲੇ ਇੰਡਸਟਰੀ ਹੈਗੀ ਆ ਥੋੜੀ ਜੀ ਬੈਟਰ ਹੋਈ ਹੈਗੀ ਆ। ਲੋਡਾਂ ਦੇ ਜਿਹੜੇ ਰੇਟਸ ਆ ਬੈਕਹਾਲ ਕੈਲੀਫੋਰਨੀਆ ਬੈਟਰ ਹੋਏ ਹੈਗੇ ਆ। ਆਊਟਬਾਊਂਡ ਕੈਲੀਫੋਰਨੀਆ ਦਾ ਜਿਹੜਾ ਹੈਗਾ ਉਹ ਕਾਫੀ ਸੁਸਤ ਹੁੰਦਾ ਇਸ ਵੇਲੇ, ਕਿਉਂਕਿ ਸਿਆਲ ਆ ਰਿਹਾ ਟਾਈਮ ਹੋ ਜਾਂਦਾ ਹੁਣ। ਹਾਂਜੀ, ਸਿਆਲ ਆ ਗਏ ਆ। ਸੋ ਸਿਆਲਾਂ ਦੇ ਸ਼ੁਰੂ ਹੋਣ ਦੇ ਮਤਲਬ ਬਾਅਦ ਚ ਆਪਣਾ ਜਿਹੜਾ ਹੌਲੀਡੇ ਸੀਜ਼ਨ ਹੈ ਇੱਕ ਵਾਰੀ ਫੇਰ ਉਹ ਮੰਗਦਾ ਹੁੰਦਾ, ਪਰ ਉਸ ਤੋਂ ਪਹਿਲਾਂ ਜਿਹੜਾ ਇਸ ਵੇਲੇ ਦਾ ਟਾਈਮ ਹੈਗਾ, ਇਸ ਵੇਲੇ ਬੈਕਹਾਲ ਜਿਹੜੀ ਆ ਉਹ ਜਿੰਨੀਆਂ ਕੰਪਨੀਆਂ ਨਾਲ ਗੱਲ ਹੋਈ ਹੈਗੀ ਆ ਉਹ ਵਧੀਆ ਹੈਗੀ ਆ, ਉਧਰੋਂ ਸਟਰੋਂਗ ਰੇਟਸ ਮਿਲ ਰਹੇ ਆ। ਬਾਕੀ ਜਿਹੜੀ ਚੀਜ਼ ਹੈਗੀ ਆ ਕਿ ਤੁਸੀਂ ਤੁਹਾਡੀ ਹੁਣ ਸਾਰਾ ਕੁਛ ਰਾਜਕਰਨ ਜਿਹੜਾ ਇਸ ਵੇਲੇ ਆ ਨਾ, ਇਸ ਵੇਲੇ ਹਰ ਇੱਕ ਫਲੀਟ ਦੀ ਕਹਿੰਦੇ ਹੁੰਦੇ ਆ ਸਿਹਤ ਦੇ ਉੱਤੇ ਜਿਹੜਾ ਆ ਉਹ ਡਿਪੈਂਡ ਕਰਦਾ ਤੁਹਾਨੂੰ ਰੇਟ ਕੀ ਮਿਲਣਾ, ਕਿੱਦਾਂ ਮਿਲਣਾ, ਕੀ ਹੋਣਾ ਕੀ ਨਹੀਂ ਹੋਣਾ। ਕਿਉਂਕਿ ਹੁਣ ਹਰ ਇੱਕ ਸ਼ਿਪਰ, ਹਰ ਇੱਕ ਬ੍ਰੋਕਰ ਜਿਹੜਾ ਆ ਉਹ ਬੜੀ ਪੈਣੀ ਦ੍ਰਿਸ਼ਟੀ ਦੇ ਨਾਲ, ਕਹਿੰਦੇ ਨਜ਼ਰ ਦੇ ਨਾਲ ਜਿਹੜਾ ਹੈ ਨਾ ਤੁਹਾਡੀ ਕੰਪਨੀ ਦੀ ਜਿਹੜੀ ਹੈਲਥ ਆ ਉਹ ਦੇਖਦਾ ਆ ਕਿ ਕੰਪਨੀ ਕੀ ਕਰ ਰਹੀ ਆ, ਕੰਪਨੀ ਕੋਲ ਕਿੰਨੇ ਲੀਗਲ ਡਰਾਈਵਰ ਹੈਗੇ ਆ, ਕੰਪਨੀ ਦਾ ਬੈਕ ਰੈਕਟ ਕੀ ਹੈਗਾ। ਆਪਾਂ ਅੱਗੇ ਵੀ ਕਈ ਵਾਰੀ ਇਹ ਦੱਸ ਚੁੱਕੇ ਆ ਕਿ ਅੱਛਾ, ਸੌਰੀ ਮੈਂ ਤੁਹਾਨੂੰ ਵਿੱਚੇ ਟੋਕ ਰਿਹਾ। ਜਦੋਂ ਹੁਣ ਫਲੀਟ ਦੀ ਸਿਹਤ ਦੀ ਗੱਲ ਆਉਂਦੀ, ਥੋੜਾ ਜਿਹਾ ਇਹਦੇ ਵਿੱਚ ਦੱਸ ਦਿਓ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀ ਉਹ ਨਜ਼ਰ ਹੁੰਦੀ ਆ, ਪੁਆਇੰਟਸ ਹੁੰਦੇ ਆ, ਟਿਕਟਾਂ ਹੁੰਦੀਆਂ ਆ, ਕੀ ਹੁੰਦਾ ਆ। ਸੋ ਸਾਰੀਆਂ ਚੀਜ਼ਾਂ ਪਲੀਜ਼ ਸ਼ੇਅਰ ਕਰਿਓ ਵੀ ਜਦੋਂ ਫਲੀਟ ਦੀ ਸਿਹਤ ਦੀ ਗੱਲ ਆਉਂਦੀ ਆ ਤੇ ਕਿਹੜੀਆਂ ਪੁਆਇੰਟਸ ਦੇ ਉੱਤੇ ਉਹ ਨਜ਼ਰ ਰੱਖਦੇ ਆ। ਸਾਰਿਆਂ ਨਾਲੋਂ ਪਹਿਲੀ ਜਿਹੜੀ ਫਲੀਟ ਦੀ ਸਿਹਤ ਹੈਗੀ ਆ ਉਹ ਡਰਾਈਵਰ ਦੇ ਉੱਤੇ ਹੁੰਦੀ ਆ ਕਿ ਵਟ ਕਾਈਂਡ ਆਫ ਡਰਾਈਵਰਸ ਯੂ ਹੈਵ, ਕਿਉਂਕਿ ਡਰਾਈਵਰ ਦੇ ਨਾਲ ਹੀ ਸਾਰਾ ਕੁਝ ਡਿਪੈਂਡ ਹੁੰਦਾ, ਡਰਾਈਵਰ ਤੇ ਹੀ ਸਾਰਾ ਕੁਝ ਡਿਪੈਂਡ ਹੁੰਦਾ। ਚਾਹੇ ਉਹ ਕੰਪਨੀ ਦਾ ਸਕੋਰ ਹੈਗਾ, ਚਾਹੇ ਉਹ ਐਕਸੀਡੈਂਟ ਰੇਟ ਹੈਗਾ, ਚਾਹੇ ਉਹ ਕੁਝ ਵੀ ਹੈਗਾ। ਸੋ ਪਹਿਲੀ ਨਜ਼ਰ ਜਿਹੜੀ ਆ ਉਹ ਕੰਪਨੀ ਦੇ ਡਰਾਈਵਰਸ ਤੇ ਹੁੰਦੀ ਆ ਕਿ ਵਟ ਕਾਈਂਡ ਆਫ ਡਰਾਈਵਰਸ ਕੰਪਨੀ ਕੋਲ ਹੈਗੇ ਆ। ਅੱਜ ਦੀ ਤਰੀਕ ਦੇ ਵਿੱਚ ਡੈਫੀਨੇਟਲੀ ਇੱਕ ਹੋਰ ਵੱਡਾ ਮੁੱਦਾ ਨਾਲ ਜੁੜ ਗਿਆ ਜਿਹੜਾ ਕਿ ਡੋਮਿਸਾਈਲ ਨਾਨ ਡੋਮਿਸਾਈਲ ਵਾਲਾ। ਸੋ ਹੁਣ ਜਿਹੜਾ ਬ੍ਰੋਕਰ ਹੈਗਾ ਉਹ ਜਿਹੜਾ ਸ਼ਿਪਰ ਹੈਗਾ ਉਹ ਹੀ ਦੇਖਦੇ ਆ ਕਿ ਇਫ ਯੂ ਹੈਵ ਨਾਨ ਡੋਮਿਸਾਈਲ ਡਰਾਈਵਰਸ they probably not give you the load because they don't want their load to be held hostage. ਠੀਕ ਹੈ, ਸੋ ਉਹ ਜਿਹੜਾ ਆ ਇੱਥੇ ਸਟ੍ਰਿਕਟਨੈਸ ਹੋ ਰਹੀ ਆ। ਉਸ ਤੋਂ ਬਾਅਦ ਜਿਹੜੇ ਕੰਪਨੀ ਦੇ ਸਕੋਰਸ ਹੈਗੇ ਆ, ਕੰਪਨੀ ਦਾ ਜਿਹੜਾ ਰੈਕਟ ਹੈਗਾ ਆ, ਅੱਜ ਕੱਲ੍ਹ ਜਿਹੜੀਆਂ ਹੁਣ ਐਪਸ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਕਿ ਬਹੁਤ ਐਪਸ ਚੱਲੀਆਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਕੈਰੀਅਰ ਮੋਨੀਟਰਿੰਗ ਜਾਂ ਕੈਰੀਅਰ ਜਿਹੜੀ ਸਾਰੀ ਚੀਜ਼ਾਂ ਉੱਤੇ ਚੱਲ ਰਹੀਆਂ ਹੈਗੀਆਂ। ਸੋ ਉਹਨਾਂ ਦੇ ਉੱਤੇ ਵੀ ਉਹ ਜਿਹੜੀਆਂ ਕੈਰੀਅਰ ਮੋਨੀਟਰਿੰਗ ਐਪਸ ਹੈਗੀਆਂ ਰਾਜਕਰਨ ਬਹੁਤ ਜ਼ਿਆਦਾ ਜਿਹੜਾ ਉਹ ਡੀਪਲੀ ਹੁਣ ਕਰਨ ਲੱਗ ਗਈਆਂ ਕੰਮ ਇਹਦੇ ਵਿੱਚ। ਸੋ ਜਿਹੜੀਆਂ ਕੈਰੀਅਰ ਮੋਨੀਟਰਿੰਗ ਐਪਸ ਹੈਗੀਆਂ ਉਹਨਾਂ ਦੇ ਵਿੱਚ, ਕਿਉਂਕਿ ਜਦੋਂ ਅੱਜ ਕੱਲ੍ਹ ਸਾਰੇ ਕੈਰੀਅਰਸ ਨੂੰ ਪਤਾ ਹੋਣਾ ਜਦੋਂ ਤੁਸੀਂ ਕਿਸੇ ਬ੍ਰੋਕਰ ਕੋਲੋਂ ਲੋਡ ਲੈਣਾ ਹੈਗਾ, ਵਧੀਆ ਬ੍ਰੋਕਰ ਕੋਲੋਂ ਲੋਡ ਲੈਣਾ ਹੈਗਾ, ਉਹ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਆ ਫਲਾਨੀ ਐਪ ਦੇ ਨਾਲ ਸਾਈਨ ਅਪ ਕਰੋ। ਤੇ ਉਹ ਜਿਹੜੀ ਐਪ ਹੈਗੀ ਆ ਉਹ ਤੁਹਾਡੇ ਟਰੱਕਸ ਦਾ, ਤੁਹਾਡੇ ਕੰਪਨੀ ਦਾ ਜਿਹੜਾ ELD ਦਾ ਲੌਗਇਨ ਪਾਸਵਰਡ ਹੈ ਉਹ ਮੰਗਦੇ ਆ, ਉਹ ਲੈਂਦੇ ਆ। ਇਹਦਾ ਮਤਲਬ ਆ ਕਿ ਤੁਹਾਨੂੰ ਜਿਹੜੀ ਇਹ ਐਪ ਹੈਗੀ ਆ ਇਹ ਤੁਹਾਨੂੰ ਈਚ ਐਂਡ ਐਵਰੀ ਟਰੱਕ, ਜੇ ਤੁਹਾਡੇ ਕੋਲ ਜ਼ਿਆਦਾ ਟਰੱਕ ਹੈਗੇ, ਈਚ ਐਂਡ ਐਵਰੀ ਟਰੱਕ ਨੂੰ ਟਰੈਕਿੰਗ ਹੁੰਦੀ ਆ। ਐਂਡ ਉਹ ਜਦੋਂ ਆਪਾਂ ਦੇਖੋ ਜਦੋਂ ELD ਸ਼ੁਰੂ ਹੋਈ ਸੀ ਨਾ ਰਾਜਕਰਨ, ਉਦੋਂ ਤੋਂ ਮੈਂ ਕਹਿੰਦਾ ਆ ਰਿਹਾ ਕਿ ਇਹ ਜਿਹੜਾ ਡਾਟਾ ਹੈਗਾ ਸਿਰਫ ਇਹ ELD ਦੇ ਆਵਰਸ ਆਪਣੇ ਜਿਹੜੇ ਆ ਆਵਰਸ ਆਫ ਸਰਵਿਸ ਹੈ ਉਹਦੇ ਲਈ ਨਹੀਂ ਗਾ। ਇਹ ਬਹੁਤ ਵੱਡਾ ਇਹਦੇ ਪਿੱਛੇ ਇੱਕ ਚੀਜ਼ ਹੈਗੀ ਜਿਹੜੀ ਯੂਜ਼ ਹੋਣੀ ਹੈ ਕੱਲ੍ਹ ਨੂੰ। ਔਰ ਉਹ ਸਮਾਂ ਆ ਗਿਆ, ਉਹ ਸਮਾਂ ਆ ਗਿਆ। ਉਹਦੇ ਵਿੱਚ ਹੁਣ ਹਰ ਜਿਹੜਾ ਕੈਰੀਅਰ ਹੈ ਨਾ ਉਹਦਾ ਹਰ ਟਰੱਕ ਟਰੇਸ ਹੋ ਰਿਹਾ, ਐਵਰੀ ਟਾਈਮ, ਐਵਰੀ ਡੇ, ਐਵਰੀਵੇਅਰ, ਠੀਕ ਹੈ ਨਾ, ਹਰ ਸੈਕਿੰਡ। ਸੋ ਜਿਹੜਾ ਡਾਟਾ ਇਕੱਠਾ ਹੁੰਦਾ ਉਹ ਇਕੱਠਾ ਕਰਕੇ ਉਹ ਫਿਰ ਬ੍ਰੋਕਰ ਨੂੰ ਪ੍ਰੈਜ਼ੈਂਟ ਕਰਦੇ ਆ ਕਿ ਇਹ ਕੰਪਨੀ ਕੋਲ ਇੰਨੇ ਟਰੱਕ ਆ, ਇਹ ਇਸ ਲੇਨ ਤੇ ਚੱਲਦੇ ਆ, ਆਹ ਰੇਟ ਲੈਂਦੇ ਆ। ਈਚ ਐਂਡ ਐਵਰੀਥਿੰਗ ਇਜ਼ ਉਹ ਜਿਹੜਾ ਬ੍ਰੋਕਰ ਨੂੰ ਦਿੱਤੀ ਜਾਂਦੀ ਆ, ਬ੍ਰੋਕਰ ਦੇ ਹੱਥਾਂ ਦੇ ਵਿੱਚ ਹੁੰਦੀ ਹੈ। ਸੋ ਈਵਨ ਹੁਣ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਚੱਲ ਪੈਣੀ ਆ ਕਿ ਜੇ ਤੁਹਾਡੇ ਕੋਲ 10 ਟਰੱਕ ਹੈਗੇ ਆ ਔਰ ਤੁਸੀਂ I-10 ਦੇ ਉੱਤੇ ਸਰਵਿਸ ਦਿੰਦੇ ਹੈਗੇ ਆ ਟੈਕਸਸ ਨੂੰ, ਪਰ ਜਦੋਂ ਕਿਤੇ ਤੁਹਾਨੂੰ ਕੋਈ ਦੇਖਿਆ ਵੀ ਚੰਗਾ ਲੋਡ ਮਿਲ ਰਿਹਾ ਹੈਗਾ
ਉਹ ਕੈਲੀਫੋਰਨੀਆ ਤੋਂ ਸਿਆਟਲ ਨੂੰ ਜਾ ਰਿਹਾ ਹੈਗਾ ਜਾਂ ਕੈਲੀਫੋਰਨੀਆ ਤੋਂ ਮਿਡ ਵੈਸਟ ਨੂੰ ਜਾ ਰਿਹਾ ਜੀ ਐਂਡ ਜੀ ਯੂ ਆਰ ਟ੍ਰਾਈਂਗ ਟੂ ਬਿਡ ਔਨ ਇਟ, ਤੇ ਉਹ ਬਿਡ ਤੁਹਾਡੀ ਉਹ ਲੈਣਗੇ ਨਹੀਂ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਤੁਹਾਡੇ ਤੇ ਕੋਲ 10 ਟਰੱਕ ਹੈਗੇ ਆ, ਉਹ ਤੁਹਾਡੇ ਉਧਰ ਬਿਜ਼ੀ ਹੈਗੇ ਆ ਟੈਕਸਸ ਰਾਊਟ ਦੇ ਉੱਤੇ। ਹਾਊ ਯੂ ਗੋਇੰ ਟੂ ਕਵਰ ਦਿਸ ਲੋਡ, ਸੋ ਦੇ ਗੋਇੰ ਟੂ ਡਿਨਾਈ ਯੂਰ ਬਿਡ ਔਰ ਦੇ ਗੋਇੰ ਟੂ ਡਿਨਾਈ ਦੈਟ ਲੋਡ ਟੂ ਯੂ। ਸੋ ਇਹ ਆਉਣ ਵਾਲਾ ਸਮਾਂ ਆ ਰਿਹਾ ਹੈਗਾ। ਇਸ ਵੇਲੇ ਜਿਹੜੀ ਫਲੀਟ ਦੀ ਸਿਹਤ ਆ, ਆਪਾਂ ਬੈਕ ਉੱਥੇ ਆਈਏ, ਫਲੀਟ ਦੀ ਸਿਹਤ ਆ, ਤੁਹਾਡੇ ਡਰਾਈਵਰ ਕਿਵੇਂ ਦੇ ਆ, ਤੁਹਾਡਾ ਸਕੋਰ ਕੀ ਆ, ਤੁਹਾਡੇ ਕੋਲ ਕਿੰਨੇ ਟਰੱਕ ਆ, ਤੁਹਾਡੇ ਕੋਈ ਕਲੇਮ ਤਾਂ ਨਹੀਂ ਹੈਗੇ ਤੁਹਾਡੇ ਨਾਂ ਤੇ, ਕੋਈ ਇੰਸ਼ੋਰੈਂਸ ਕਲੇਮ ਹੈਗੇ ਆ, ਕੋਈ ਲਾਅ ਸੂਟ ਹੈਗਾ। ਈਚ ਐਂਡ ਐਵਰੀਥਿੰਗ ਜਿਹੜੀ ਆ ਇਸ ਵੇਲੇ ਕੰਪਨੀ ਹੈਲਥ ਦੇ ਵਿੱਚ ਆ ਜਾਂਦੀ ਆ ਕਿ ਕੰਪਨੀ ਕਿੰਨੇ ਕੁ ਲੈਵਲ ਤੇ ਕੰਪਲਾਇੰਸ ਹੈਗੀ ਆ ਹਰ ਇੱਕ ਖੇਤਰ ਦੇ ਵਿੱਚ। ਜੀ ਪਰ ਰਮਨ ਜੀ, ਅੱਜ ਇੱਕ ਨਿਊਜ਼ ਵੀਕ ਮੈਗਜ਼ੀਨ ਨੇ ਵੀ ਆਰਟੀਕਲ ਛਾਪਿਆ ਵੀ ਅਮਰੀਕਾਜ਼ ਟਰੱਕਿੰਗ ਇੰਡਸਟਰੀਜ਼ ਇਨ ਡੀਪ ਟਰਬਲ। ਕਹਿੰਦੇ ਵੀ ਜਦੋਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਸ਼ੁਰੂਆਤ ਹੋਈ ਸੀ, ਇਹਨਾਂ ਨੇ ਵੀ ਬੜੇ ਫੜਾਂ ਮਾਰੀਆਂ ਸੀਆਂ ਵੀ ਦੇਖੋ ਜੀ $11 ਬਿਲੀਅਨ ਟਨ ਜਿਹੜਾ ਐਨੂਅਲੀ ਜਿਹੜਾ ਹੈਂਡਲ ਕਰਦੇ ਆ ਟਰੱਕਰਸ, ਤੇ ਅਮਰੀਕਾ ਦੇ ਜਿਹੜੇ ਟਰੱਕ ਡਰਾਈਵਰਸ ਆ ਬਹੁਤ ਅਸੈਂਸ਼ੀਅਲ ਹੈਗੇ ਆ ਇਕਨੋਮੀ ਦੇ ਲਈ, ਸਾਡੀ ਸਿਕਿਉਰਿਟੀ ਦੇ ਲਈ, ਨੇਸ਼ਨ ਦੇ ਲਈ। ਪਰ ਇਸ ਮੈਗਜ਼ੀਨ ਦੇ ਮੁਤਾਬਕ ਕਹਿੰਦੇ ਭਈ ਬੈਂਕਰਪਸੀਜ਼ ਬਹੁਤ ਜ਼ਿਆਦਾ ਵਧੀਆਂ ਹੈਗੀਆਂ, ਇਕਵਿਪਮੈਂਟ ਜਿਹੜੀਆਂ ਫਾਈਨੈਂਸ ਆ ਉਹਨਾਂ ਕੰਪਨੀਆਂ ਦਾ ਵੀ ਜਿਹੜਾ ਬੁਰਾ ਹਾਲ ਚੱਲ ਰਿਹਾ। 30 ਟਰੱਕਿੰਗ ਕੰਪਨੀਆਂ ਨੇ ਬੈਂਕਰਪਸੀ ਫਾਈਲ ਕੀਤੀ ਹੈ, ਚੈਪਟਰ 11 ਬਿਗਨਿੰਗ ਆਫ ਦਾ ਸੈਕੰਡ ਕੁਆਰਟਰ। ਸੋ ਇਹਦਾ ਮਤਲਬ ਹੈ ਜੂਨ 1 ਤੋਂ ਬਾਅਦ 30 ਕੰਪਨੀਆਂ ਆਲਰੇਡੀ ਜਿਹੜੀ ਬੈਂਕਰਪਸੀ ਫਾਈਲ ਕਰ ਚੁੱਕੀਆਂ ਹੈਗੀਆਂ। ਸੋ ਲੇਬਰ ਡਿਮਾਂਡ, ਫਰੇਟ ਰਿਸੈਸ਼ਨ, ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਪਰ ਓਵਰਆਲ ਕਹਿੰਦੇ ਭਈ ਸੈਨੇਟ ਦੀ ਇੱਕ ਰਿਪੋਰਟ ਆ, ਇਹ ਹੁਣ ਕਈਆਂ ਨੂੰ ਚੁੱਭਣੀ ਵੀ ਆ, ਮੈਂ ਤੁਹਾਨੂੰ ਦੱਸਦਾ ਜਾਂਦਾ। ਕਹਿੰਦੇ ਵੀ ਸੈਨੇਟ ਨੇ ਇੱਕ ਰਿਪੋਰਟ ਰਿਲੀਜ਼ ਕੀਤੀ ਆ ਅਕਤੂਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ, ਹੁਣੇ ਪਹਿਲੇ ਹਫ਼ਤੇ 'ਚ, ਤੇ ਉਹਦੇ ਮੁਤਾਬਕ ਕਹਿੰਦੇ ਭਈ ਹਾਫ ਆਫ ਦਾ ਨੇਸ਼ਨਸ ਟਰੱਕ ਡਰਾਈਵਰਸ ਕੁਡ ਬੀ ਰਿਪਲੇਸਡ ਥੈਂਕਸ ਟੂ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਆਟੋਮੇਸ਼ਨ ਵਿਦਇਨ ਏ ਡੈਕੇਡ। ਵੀ ਆਉਣ ਵਾਲੇ 10 ਸਾਲਾਂ 'ਚ ਜਿਹੜੇ ਅੱਧੇ ਟਰੱਕ ਡਰਾਈਵਰਸ ਆ ਉਹ ਰਿਪਲੇਸ ਕੀਤੇ ਜਾਊਗੇ, ਹਨਾ। ਤੇ ਇਹ ਜਿਹੜਾ ਆ ਸੈਨੇਟ ਦੀ ਰਿਪੋਰਟ ਆਈ ਹੈਗੀ ਹੈ। ਜੀ ਰਮਨ ਜੀ। ਜੀ 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 ਦੇਖੋ, ਇਹ ਚੀਜ਼ਾਂ ਆ ਰਹੀਆਂ ਹੈਗੀਆਂ ਜਿਹੜੀਆਂ ਆਪਾਂ ਦੀ ਜਦੋਂ ਕਹਿ ਲਓ ਅੱਜ ਤੋਂ 5 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੇ ਸੀਗੇ ਜਾਂ ਜਿਹੜੇ ਆਪਾਂ ਚੀਜ਼ਾਂ ਜਿਹੜੀਆਂ ਦੱਸੀਆਂ ਸੀ, ਲਿਆਂਦੀਆਂ ਸੀ, ਉਹ ਹੁਣ ਦੇਖੋ ਉਹ ਚੀਜ਼ਾਂ ਆ ਰਹੀਆਂ ਹੈਗੀਆਂ, ਆਪਣੇ ਸਾਹਮਣੇ ਹੈਗੀਆਂ। ਬਾਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਤੇ ਹੋਰ ਕਿੰਨੇ ਮਹਿਕਮੇ ਆ, ਹੋਰ ਕਿੰਨੇ ਏਰੀਆਜ਼ ਹੈਗੇ ਆ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਆਲਮੋਸਟ ਜਿਹੜੀ ਇੰਪਲੋਇਮੈਂਟ ਆ ਉਹ ਖਤਮ ਹੀ ਕਰ ਦਿੱਤੀ ਹੈਗੀ ਆ। ਚਾਹੇ ਉਹ ਮੂਵੀਜ਼ ਦਾ ਏਰੀਆ ਲੈ ਲਓ, ਚਾਹੇ ਉਹ ਰਾਈਟਰਸ ਲੈ ਲਓ, ਚਾਹੇ ਕੁਛ ਵੀ ਲੈ ਲਓ, ਕਿਤੇ ਵੀ ਤੁਸੀਂ ਗੱਲ ਕਰ ਲਓ, ਮਤਲਬ ਆਲਮੋਸਟ ਉਹ ਇੰਪਲੋਇਮੈਂਟਸ ਜਿਹੜੀਆਂ ਖਤਮ ਹੀ ਹੋ ਚੁੱਕੀਆਂ, ਖਤਮ ਕਰ ਦਿੱਤੀਆਂ ਗਈਆਂ। ਸੋ ਇਹ ਚੀਜ਼ਾਂ ਜਿਹੜੀਆਂ ਆ ਡੈਫੀਨਿਟਲੀ ਇਟਸ ਅ ਬਿਗ ਇੰਪੈਕਟ। ਈਵਨ ਆਈਟੀ ਇੰਡਸਟਰੀ ਦੇ ਵਿੱਚ ਰਮਨ ਜੀ, ਆਈਟੀ ਇੰਡਸਟਰੀ ਦੇ ਵਿੱਚ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਵਰਕ ਕਰਦੇ ਹੁਣ ਪ੍ਰੋਗਰਾਮਰ ਜਿਹੜੇ ਆਲਮੋਸਟ ਆਊਟ ਹੋ ਗਏ, ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਉਹਦੇ ਟੇਕ ਓਵਰ ਕਰ ਲਿਆ। ਤੇ ਅੱਜ ਨੈਸਲੀ ਵਰਗੀ ਕੰਪਨੀ ਆ, ਜਿਹੜੇ ਨੈਸਲੀ ਨੇ ਕਿਹਾ ਵੀ 16,000 ਬੰਦਾ ਅਸੀਂ ਲੇ ਆਫ ਕਰ ਰਹੇ ਹੈਗੇ। ਨਹੀਂ, ਇਕਨੋਮਿਕ ਵੈਸੇ ਵੀ ਡਾਊਨ ਟਰਨ ਤਾਂ ਦੇਖੋ ਚੱਲ ਹੀ ਰਿਹਾ।